ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 14 ਮਾਰਚ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਖਬਰ ਸ਼ੇਖੂਪੁਰੇ ਤੋਂ ਹੈ। ਖਬਰ ਇਹੋ ਜਿਹੀ ਹੈ ਕਿ ਤੁਸੀਂ ਹੈਰਾਨ ਹੋ ਜਾਓਗੇ। ਤੁਹਾਨੂੰ ਇਹ ਪਤਾ ਲੱਗੇਗਾ ਕਿ ਮਾੜੇ ਬੰਦੇ ਦਾ ਤੇ ਤਗੜੇ ਬੰਦੇ ਦਾ ਫਰਕ ਪਾਕਿਸਤਾਨ 'ਚ ਕਿੰਨਾ ਹੈ। ਉਹ ਜਿਹੜੀ ਅਕਸਰ ਮੈਂ ਗੱਲ ਆਉਂਦਾ ਹੁੰਦਾ ਤੁਹਾਨੂੰ ਕਿ ਤਗੜੇ ਦੇ 37ਵੀਂ 100 ਨੇ, ਉਹ ਮੈਂ ਐਕਸਪਲੇਨ ਵੀ ਕਈ ਵਾਰੀ ਕੀਤਾ ਵੀ 37ਵੀਂ 100 ਕੀ ਹੁੰਦੇ ਨੇ। ਅੱਜ ਫਿਰ ਕਰ ਦਿਆਂਗਾ ਇੱਕ ਵਾਰੀ। ਇਹ ਖਬਰ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਇਹ ਜਿਹੜਾ ਇਸ ਵੇਲੇ ਹਾਫਿਜ਼ ਸਾਹਿਬ ਦਾ ਜ਼ਮਾਨਾ ਚੱਲ ਰਿਹਾ, ਇਹਦੇ 'ਚ 37ਵੀਂ 100 ਨਹੀਂ, ਤਗੜੇ ਦੇ ਜਿਹੜੇ ਨੇ ਉਹ 8ਵੀਂ ਜਾਂ 9ਵੀਂ ਜਾਂ 10ਵੀਂ, ਜਿਹੜਾ ਉਹਦਾ ਦਿਲ ਕਰੇ ਉਹਨੇ 100 ਨੇ। ਸ਼ੇਖੂਪੁਰੇ ਦਾ ਇੱਕ ਪਿੰਡ, ਔਰ ਉੱਥੇ ਚੰਦ ਲੋਕਾਂ ਨੇ ਬਿਜਲੀ ਚੋਰੀ ਕੀਤੀ ਕਿਉਂਕਿ ਉਹ DHA ਨਹੀਂ, ਵੱਡੇ ਵੱਡੇ ਬਾਬੂ ਉੱਥੇ ਨਹੀਂ ਰਹਿੰਦੇ, ਉੱਥੇ ਬੜੇ ਬੜੇ ਪੋਲੀਟੀਸ਼ੀਅਨਸ ਨਹੀਂ ਰਹਿੰਦੇ, ਉੱਥੇ ਬੜੇ ਬੜੇ ਕੋਈ ਫੌਜੀ ਅਫਸਰ ਨਹੀਂ ਰਹਿੰਦੇ, ਕੋਈ ਬੜੇ ਜੱਜ ਨਹੀਂ ਰਹਿੰਦੇ, ਕੋਈ ਬੜੇ ਵਕੀਲ ਨਹੀਂ ਰਹਿੰਦੇ, ਆਮ ਪਿੰਡ ਦੇ ਬੰਦੇ ਰਹਿੰਦੇ ਨੇ, ਜਿਹਦੇ 'ਚ ਜ਼ਾਹਿਰ ਹੈ 99% ਪਿੰਡ ਵਾਲਿਆਂ ਨੇ ਬਿੱਲ ਜਮ੍ਹਾਂ ਕਰਾਏ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ। ਕੋਈ 1 ਜਾਂ 2% ਨੇ ਬਿਜਲੀ ਚੋਰੀ ਕਰ ਲਈ, ਅਗਲਿਆਂ ਨੇ ਪੂਰੇ ਪਿੰਡ ਦੀ ਬਿਜਲੀ ਕੱਟ ਦਿੱਤੀ। ਕਰੋ ਖਾਂ ਗੱਲ, ਉਹਨਾਂ ਨੇ ਪੂਰੇ ਪਿੰਡ ਦੀ ਬਿਜਲੀ ਕੱਟ ਦਿੱਤੀ। ਉਹਨਾਂ ਕਿਹਾ ਆ ਪਈ ਜੇ ਬਿਜਲੀ। ਹੁਣ ਰਮਜ਼ਾਨ ਸ਼ਰੀਫ ਚੱਲ ਰਿਹਾ, ਪੂਰੇ ਪਿੰਡ ਨੇ ਰੋਜ਼ੇ ਵੀ ਰੱਖਣੇ ਨੇ, ਇਬਾਦਤ ਵੀ ਕਰਨੀ ਹੈ, ਸਹਿਰੀ ਵੀ ਬਣਾਉਣੀ ਹੈ ਤੇ ਅਫਤਾਰੀ ਵੀ ਬਣਾਉਣੀ ਹੈ। ਸਹਿਰੀ ਦੇ ਵੇਲੇ ਜ਼ਿਆਦਾ ਮੁਸੀਬਤ ਹੈ, ਲੇਕਿਨ ਅਗਲਿਆਂ ਨੇ ਬਿਜਲੀ ਔਨ ਨਹੀਂ ਕੀਤੀ। ਹੁਣ ਇਹਦਾ ਇੰਤਜ਼ਾਰ ਵੀ ਹੋ ਸਕਦਾ ਸੀ, ਯਾਰ ਇਹੀ ਸਜ਼ਾ, ਪਹਿਲੀ ਗੱਲ ਤੇ ਸਜ਼ਾ ਬਣਦੀ ਨਹੀਂ। ਲਾਹੌਰ ਹਾਈ ਕੋਰਟ ਕਈ ਵਾਰੀ ਇਹ ਫੈਸਲੇ ਕਰ ਚੁੱਕੀ ਹੈ ਪਹਿਲੇ ਕਿ ਤੁਸੀਂ ਚੰਦ ਬੰਦਿਆਂ ਦੀ ਸਜ਼ਾ ਪੂਰੇ ਇਲਾਕੇ ਨੂੰ ਨਹੀਂ ਦੇ ਸਕਦੇ, ਚੰਦ ਬੰਦਿਆਂ ਦੀ ਸਜ਼ਾ ਪੂਰੇ ਇਲਾਕੇ ਨਹੀਂ ਦੇ ਸਕਦੇ। ਮਸਲਨ ਹੁਣ ਵਾਪਡਾ 'ਚ ਵੀ ਕਈ ਬੰਦੇ ਜਿਹੜੇ ਨੇ ਉਹ ਕਰਪਸ਼ਨ ਕਰਦੇ ਹੋਣਗੇ। ਹੁਣ ਅਗਰ ਕੱਲ੍ਹ ਨੂੰ ਵਾਪਡਾ ਦਾ ਇੱਕ ਬੰਦਾ ਕਰਪਸ਼ਨ ਕਰਦਾ ਫੜਿਆ ਜਾਏ ਤਾਂ ਕੀ ਸਾਰਿਆਂ ਦੇ ਕੰਨ ਫੜਾ ਲੈਣੇ ਨੇ? ਲੇਕਿਨ ਕਿਉਂਕਿ ਪਿੰਡਾਂ 'ਚ ਰਹਿਣ ਵਾਲੇ ਮਾੜੇ ਨੇ, ਉਹਨਾਂ ਦੀ ਕੋਈ ਆਵਾਜ਼ ਨਹੀਂ ਹੈ। ਅਸ਼ਰਾਫੀਆ ਜਿਹੜੀ ਉਹ ਆਪਣੀ ਜ਼ਿੰਦਗੀ ਨੂੰ ਜ਼ਿੰਦਗੀ ਸਮਝਦੀ ਹੈ, ਜਿਹੜੇ ਮਾੜੇ ਨੇ ਉਹਨਾਂ ਨੂੰ ਡੰਗਰ ਹੀ ਸਮਝਦੀ ਹੈ। ਅਤੇ ਬਸ ਉਹ ਵੇਖ ਲਓ, ਵਰਨਾ ਇਹਨਾਂ ਦਾ ਹੌਸਲਾ ਪੈਂਦਾ ਕਿਸੇ ਤਗੜੀ ਕਾਲੋਨੀ ਦੇ ਵਿੱਚ ਇਹੋ ਜਿਹਾ ਕੰਮ ਕਰਨਾ, ਇਹਨਾਂ ਦਾ ਹੌਸਲਾ ਪੈਂਦਾ? ਸਵਾਲ ਹੀ ਪੈਦਾ ਨਹੀਂ ਹੁੰਦਾ। ਇਸੇ ਤਰੀਕੇ ਨਾਲ ਮਾੜੇ ਇਲਾਕੇ 'ਚ ਜਾ ਕੇ ਚੇਤਾ ਜੋ ਇਸਲਾਮਾਬਾਦ ਵਾਲਾ ਜਿਹੜਾ SHO ਇਸ਼ਫਾਕ ਵੜਾਇਆ 'ਚ, ਉਹਨੇ ਵੀ ਮਸਜਿਦ ਦੇ ਮੈਂਬਰ ਤੋਂ ਐਲਾਨ ਕੀਤਾ ਸੀ ਕਿ ਜਿਹਦੇ ਬੱਚੇ ਨੇ ਪਤੰਗਬਾਜ਼ੀ ਕੀਤੀ ਉਹਦੇ ਪਿਓ ਨੂੰ ਮੈਂ ਲੰਮਿਆਂ ਪਾ ਕੇ ਛਿੱਤਰ ਮਾਰਾਂਗਾ। ਯਾਦ ਹੈ ਨਾ ਤੁਹਾਨੂੰ? ਉੱਥੇ ਵੀ ਮਾੜੇ ਬੰਦੇ ਨੂੰ ਤੁੰਨਿਆ ਸੀ। ਜਿੱਥੇ ਤਗੜੇ ਰਹਿੰਦੇ ਨੇ ਉੱਥੇ ਤੇ ਭਾਈ ਹੋਰਾਂ ਨੇ ਇਹੋ ਜਿਹਾ ਐਲਾਨ ਨਹੀਂ ਕਰਨਾ, ਉੱਥੇ ਤੇ ਅਗਲਿਆਂ ਉਸੇ ਵੇਲੇ ਉੱਥੇ ਹੀ ਲੰਮੇ ਪਾ ਲੈਣਾ। ਖੈਰ, ਇਹ ਇਸ ਖਬਰ ਤੋਂ ਤੁਹਾਨੂੰ ਸਾਰਾ ਕੁਝ ਇਹ ਸਮਝ ਆਉਂਦੀ ਹੋਏਗੀ ਕਿ ਪਾਕਿਸਤਾਨ ਦੇ ਵਿੱਚ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ, ਗਰੀਬ ਬੰਦੇ ਦੀ ਜ਼ਿੰਦਗੀ ਕੀ ਹੈ। ਅਗਲੀ ਖਬਰ ਜੀ, ਅਕਸਰ ਤੁਸੀਂ ਬੜੀਆਂ ਸਾਰੀਆਂ ਪ੍ਰੋਡਕਟਸ ਤੇ ਜਿਹੜੇ ਨੇ ਉਹ ਬਾਈਕਾਟ ਕਰਦੇ ਹੋ ਕਿ ਜੀ ਇਹਦਾ ਜਿਹੜਾ ਨਾ ਮੁਨਾਫਾ ਫਲਾਣੇ ਕੋਲ ਜਾਂਦਾ ਹੈ, ਫਲਾਣੇ ਏਜੰਟ ਕੋਲ ਜਾਂਦਾ ਹੈ, ਫਲਾਣੇ ਮੁਲਕ ਕੋਲ ਜਾਂਦਾ ਹੈ, ਫਲਾਣਾ ਮੁਲਕ ਪਾਕਿਸਤਾਨ ਦੇ ਖਿਲਾਫ ਹੈ, ਫਲਾਣਾ ਮੁਲਕ ਏਸ਼ੀਆ ਦੇ ਖਿਲਾਫ ਹੈ, ਫਲਾਣਾ ਇਸਲਾਮ ਦੇ ਖਿਲਾਫ ਹੈ, ਫਲਾਣਾ ਅਮਰੀਕਾ ਦੇ ਖਿਲਾਫ ਹੈ, ਫਲਾਣਾ ਸਾਊਦੀ ਅਰਬ ਦੇ ਖਿਲਾਫ ਹੈ, ਫਲਾਣਾ ਬਰਤਾਨੀਆ ਦੇ ਖਿਲਾਫ ਹੈ। ਡਿਫਰੈਂਟ ਤੁਹਾਡੀਆਂ ਵਜੂਹਾਤ ਹੁੰਦੀਆਂ ਨੇ, ਉਹ 'ਤੇ ਬਾਈਕਾਟ ਕਰਦੇ ਨੇ ਦੁਨੀਆ ਦੇ ਵਿੱਚ। ਅਮਰੀਕਾ ਵਾਲੇ ਆਪਣਾ ਬਾਈਕਾਟ ਕਰਦੇ ਨੇ, ਤੁਸੀਂ ਆਪਣਾ ਕਰਦੇ ਹੋ। ਹੁਣ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਕੋਕੇ ਕੋਲੇ ਨੇ ਉਹਨਾਂ ਦੇ ਤੁਸੀਂ ਬਾਈਕਾਟ ਕਰਦੇ ਹੋ ਵੀ ਯਾਰ ਇਹ ਨਹੀਂ ਖਰੀਦਣਾ ਅਸੀਂ, ਇਹਦੇ ਪੈਸੇ ਕਿਤੇ ਹੋਰ ਜਾਂਦੇ ਨੇ। ਉਹ ਬਈ ਪੁੱਛ ਲਿਆ ਕਰੋ ਪਹਿਲਾਂ ਵੀ ਉਹ ਜਿਹੜੇ ਕੋਕੇ ਕੋਲੇ ਨੇ ਉਹ ਕਿੱਥੋਂ ਦੇ ਬਣੇ ਨੇ। ਇਹ ਆਪਣੇ ਮੁਲਤਾਨ ਰੋਡ 'ਤੇ ਵੀ ਬਣਦਾ ਹੈ, ਤੁਸੀਂ ਵੇਖ ਲਓ, ਸਾਡੇ ਕੋਲ ਵੀਡੀਓ ਆਈ ਹੈ। ਇਹ ਭਾਈ ਹੋਰੀ ਘਰ ਹੀ ਬਣਾਉਣ ਡਏ ਨੇ ਆਪਣਾ ਹੀ, ਅਤੇ ਹੁਣ ਇਹ ਤਾਂ ਮੁਨਾਫਾ ਕਿਤੇ ਹੋਰ ਨਹੀਂ ਜਾਣਾ ਨਾ। ਇਹ ਵਾਲਾ ਪੀ ਲਿਆ ਕਰੋ। ਇਹ ਹੁਣ ਮਤਲਬ ਹੁਣ ਤੁਸੀਂ ਪੀਣਾ ਆਪਣੀ ਸਿਹਤ ਦਾ, ਆਪਣੀ ਸਿਹਤ ਦੇ ਤੁਸੀਂ ਆਪ ਜ਼ਿੰਮੇਦਾਰ ਹੋ। ਜਿਵੇਂ ਭਾਈ ਹੋਣੀ ਬਾਲਟੀ 'ਚੋਂ ਬਣਾ ਰਹੇ ਨੇ, ਇਹਦੇ 'ਚ ਹੈਪਾਟਾਈਟਸ, ਇਹ ਜਿਸ ਤਰ੍ਹਾਂ ਤੁਸੀਂ ਵੇਖੋ ਨਾ, ਇਹ ਬਲਕਿ ਇਸ ਤਰ੍ਹਾਂ ਕਰਨਾ ਚਾਹੀਦਾ ਇਹਨਾਂ ਨੂੰ। ਤੁਸੀਂ ਵੇਖਿਆ ਹੋਏਗਾ ਕੋਈ ਬਾਹਰ ਜਦੋਂ ਕੋਈ ਸ਼ੈਂਪੂ ਦੀ ਬੋਤਲ ਖਰੀਦਦੇ ਹੋ ਅਤੇ ਉਹ ਇੰਨੇ ਕੁ ਦੇ ਉੱਤੇ ਫਰੂਟ ਹੁੰਦੇ ਨੇ ਜਿੰਨੇ ਤੁਸੀਂ ਜ਼ਿੰਦਗੀ 'ਚ ਡਾਈਨਿੰਗ ਟੇਬਲ 'ਤੇ ਨਹੀਂ ਖਾਧੇ ਹੁੰਦੇ, ਉਹਨੇ ਸ਼ੈਂਪੂ ਦੀ ਬੋਤਲ ਜਾਂਦੇ ਨੇ। ਤੁਹਾਨੂੰ ਇਹੀ ਲੱਗਦਾ ਵੀ ਮੇਰੇ ਵਾਲਾਂ ਨੇ ਤਾਂ ਜਿਹੜਾ ਹੈ ਨਾ ਉਹ ਇਸ ਤੋਂ ਬਾਅਦ ਕੁਸ਼ਤੀ ਕਰਨਾ ਸ਼ੁਰੂ ਕਰ ਦੇਣੀ। ਖੈਰ, ਮੁਖਤਸਰ ਗੱਲ ਇਹ ਕਿ ਜਿਹੜਾ ਕੋਈ ਜੂਸ ਖਰੀਦਦੇ ਹੋ, ਕੋਈ ਦੁੱਧ ਖਰੀਦਦੇ ਹੋ, ਕੋਈ ਸ਼ੈ ਉੱਤੇ ਲਿਖਿਆ ਹੁੰਦਾ ਵਿਟਾਮਿਨ D, A, ਫਲਾਨਾ, ਜ਼ਿੰਕ, ਫਲਾਨਾ ਫਲਾਨਾ ਫਲਾਨਾ। ਇਹ ਹੁਣ ਜਿਹੋ ਜਿਹੇ ਕੋਕੇ ਕੋਲੇ ਬਣ ਰਹੇ ਨੇ, ਅਤੇ ਇਹ ਕੋਕੇ ਖੋਲੇ ਬਣ ਰਹੇ ਨੇ, ਬਲਕਿ ਇਹਨਾਂ ਨੂੰ ਉੱਤੇ ਲਿਖਣਾ ਚਾਹੀਦਾ ਹੈਪੇਟਾਈਟਸ C, A, B, ਕਿਉਂਕਿ ਇਹਦੇ ਵਿੱਚ ਤਾਂ ਉਹੀ ਹੈ ਨਾ ਸਾਰਾ ਕੁਛ। ਮਤਲਬ ਹੱਸਣ ਵਾਲੀ ਗੱਲ ਤਾਂ ਨਹੀਂ ਹੈ, ਲੇਕਿਨ ਜੋ ਕੁਝ ਸਾਡੇ ਗਰੀਬ ਨਾਲ ਹੋ ਰਿਹਾ, ਪਹਿਲੀ ਖਬਰ ਵੀ ਦਿੱਤੀ, ਨਾ ਕੋਈ ਫੂਡ ਡਿਪਾਰਟਮੈਂਟ, ਨਾ ਕੋਈ ਪੁੱਛਣ ਵਾਲਾ। ਫਿਰ ਉਹੀ ਗੱਲ ਵੀ ਮਾੜੇ ਦਾ ਜਿਹੜਾ ਉਹ ਕੰਮ ਖਰਾਬ ਹੋ ਰਿਹਾ। ਮਾੜੇ ਨਹੀਂ ਪੀਣੀਆਂ ਨਾ, ਇਹ ਤਗੜੇ ਦੇ 37ਵੀਂ 100 ਨੇ। ਅੱਛਾ ਜੀ, ਅੱਗੋਂ ਹੈ ਇੱਕ ਭੈਣ ਸਾਡੀ ਹੈ ਸਮਾਬੀਆ ਤਾਹਿਰ, ਇਹਨੇ ਕੋਈ ਸਰਜਰੀ ਕਰਵਾਈ ਹੈ ਅੱਖ ਦੀ, ਅਤੇ ਉਸ ਤੋਂ ਬਾਅਦ ਇੱਕ ਉਹਦੀ ਵੀਡੀਓ ਲੀਕ ਹੋ ਗਈ। ਬੜਾ ਹੀ ਕੋਈ ਅਹਿਮਕ ਆਦਮੀ ਸੀ ਜਿਹਨੇ ਉਸ ਭੈਣ ਸਾਡੀ ਨਾਲ ਇਹ ਕੰਮ ਕੀਤਾ। ਪਹਿਲਾਂ ਵੀਡੀਓ ਵੇਖ ਲਓ ਜ਼ਰਾ। के देखो
राणा पल्लावारी Imran Khan, जिंदाबाद Imran Khan, जिंदाबाद Imran Khan, जिंदाबाद Imran Teri Chatsala, इंशाल्लाह इंशाल्लाह Imran Teri Chatsala. ਇਹ ਵੇਖ ਲਈ ਜੀ। ਹੁਣ ਇਹ ਅਸੀਂ ਛੋਟਾ ਜਿਹਾ ਹਿੱਸਾ ਤੁਹਾਨੂੰ ਵਿਖਾਇਆ ਹੈ। ਹੁਣ ਜਦੋਂ ਕੋਈ ਵੀ ਬੰਦਾ ਬਿਮਾਰ ਹੁੰਦਾ ਹੈ, ਹੁਣ ਹੋ ਸਕਦਾ ਹੈ ਉਹ ਵੈਸੇ ਆਪਣੇ ਲੀਡਰ ਦੇ ਨਾਅਰੇ ਲਾ ਰਹੇ ਹੋਣ, ਬੰਦਾ ਵਿਹਲਾ ਬੈਠਾ ਵੀ ਨਾਅਰੇ ਲਾਉਂਦਾ ਹੈ, ਕਿਉਂਕਿ ਜ਼ਾਹਿਰ ਹੈ ਉਹਨਾਂ ਨੇ ਇੱਕ ਡਿਵੋਸ਼ਨ ਹੈ, ਇੱਕ ਕਮਿਟਮੈਂਟ ਹੈ ਪਾਰਟੀ ਦੇ ਨਾਲ। ਇਹ ਵੀ ਮੁਮਕਿਨ ਹੈ ਕਿ ਉਹ ਇਸ ਵੇਲੇ ਬੇਹੋਸ਼ੀ 'ਚ ਹੋਣ ਜਿਸ ਵੇਲੇ ਉਹ ਨਾਅਰੇ ਲਾ ਰਹੇ ਨੇ। ਬਹਰਹਾਲ ਇਹ ਜਿੰਨੇ ਵੀ ਵੀਡੀਓ ਬਣਾਈ ਉਹ ਬੜਾ ਕੋਈ ਅਹਿਮਕ ਸੀ। ਇਸ ਤੋਂ ਮੈਂ ਆਨਾ ਹੈ ਵੀ ਬਾਂਦਰ ਹੱਥ ਉਸ ਤਰ੍ਹਾਂ ਨਹੀਂ ਦੇਣਾ ਚਾਹੀਦਾ। ਇਹ ਜਿਹੜੇ ਬੰਦੇ ਤੁਹਾਡੇ ਲਾਗੇ ਫਿਰਦੇ ਨਾ ਕੈਮਰੇ ਲੈ ਕੇ, ਇਹ ਕਈ ਵਾਰੀ ਤੁਹਾਨੂੰ ਜਿਹੜਾ ਨਾ ਉਹ ਫਸਾ ਦਿੰਦੇ ਨੇ। ਇਹ ਹੁਣ ਵੀਡੀਓ ਇਹਦੇ 'ਚ ਕੋਈ ਮਾੜੀ ਗੱਲ ਵੀ ਨਹੀਂ, ਬਟ ਇਹਦੇ 'ਚ ਕੋਈ ਬੜੀ ਮਸ਼ਹੂਰ ਗੱਲ ਵੀ ਨਹੀਂ ਹੈ। ਜਿਹਨੇ ਪੋਸਟ ਕੀਤੀ ਮੈਂ ਉਹਦੀ ਗੱਲ ਕਰ ਰਿਹਾ, ਉਹ ਵਿਚਾਰੀ ਦੀ ਸਰਜਰੀ ਹੋਈ ਹੈ ਸਮਾਬੀਆ ਦੀ। ਅਤੇ ਥੋੜ੍ਹਾ ਜਿਹਾ ਮੈਂ ਜਿਨ੍ਹਾਂ ਦੇ ਕੋਲ ਕੈਮਰੇ ਹੁੰਦੇ ਨੇ ਨਾ, ਮੈਂ ਇਹਨਾਂ ਨੂੰ ਇਹੀ ਕਹਾਂਗਾ ਮੁੰਡਿਆਂ ਨੂੰ ਕਿ ਥੋੜ੍ਹਾ ਜਿਹਾ ਪੁੱਤਰ, ਇਹ ਕੈਮਰੇ ਅਤੇ ਉਸਤਰੇ 'ਚ ਫਰਕ ਹੈ, ਇਹਨੂੰ ਥੋੜ੍ਹਾ ਜਿਹਾ ਇਸਤੇਮਾਲ ਕਰਨ ਤੋਂ ਥੋੜ੍ਹਾ ਜਿਹਾ ਸੋਚਿਆ ਕਰੋ। ਦੂਸਰੇ ਬੰਦੇ ਦਾ ਜਿਹੜਾ ਇੱਜ਼ਤ ehਤਰਾਮ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਸੋਚ ਲਿਆ ਕਰੋ। ਅੱਛਾ ਜੀ, ਅਗਲੀ ਖਬਰ ਬਾਜੀ ਮਰੀਮ ਦੇ ਦਾਦੇ ਦੀ ਹੈ। ਬਾਜੀ ਮਰੀਮ ਦਾ ਦਾਦਾ ਸਹਾਫਤੀ ਦਾਦਾ, ਹਾਂਜੀ, ਜਿਨ੍ਹਾਂ ਨੂੰ ਰਜ਼ੀ ਦਾਦਾ ਜਾਂ ਗਟਰ ਦਾਦਾ ਵੀ ਉਰਫੇ ਆਮ 'ਚ ਲੋਕ ਆਉਂਦੇ ਨੇ। ਮਰੀਮ ਸਾਹਿਬਾ ਉਹਨਾਂ ਨੂੰ ਦਾਦਾ ਜੀ ਆਖਦੀਆਂ ਨੇ। ਪਿਛਲੇ ਦਿਨਾਂ 'ਚ ਉਹਨਾਂ ਨੇ ਪਸ਼ਤੂਨਾਂ ਦੇ ਉੱਤੇ ਬੜੀ ਬਦਜ਼ੁਬਾਨੀ ਕੀਤੀ ਸੀ ਔਰ ਇਹ ਆਖਿਆ ਸੀ ਵੀ ਇਹ ਦਹਿਸ਼ਤਗਰਦ ਵੇਖ ਲਓ, ਹੁੰਦੇ ਹੀ ਸਾਰੇ ਪਸ਼ਤੂਨ ਨੇ, ਇਹਦੇ 'ਚ ਸਹੂਲਤਕਾਰ ਵੀ ਉਹੀ ਹੁੰਦੇ ਨੇ ਅਤੇ ਫਲਾਣਾ। ਮਤਲਬ ਪਸ਼ਤੂਨਾਂ ਦੇ ਖਿਲਾਫ ਬੜਾ ਜ਼ਹਿਰ ਉਗਲ ਰਹੇ ਸਨ ਔਰ ਸ਼ਰਮ, ਔਰ ਨਾਲ ਇਹ ਵੀ ਆਖ ਰਹੇ ਸਨ ਕਿ ਮਰਦੇ ਵੀ ਫਿਰ ਪਸ਼ਤੂਨ ਹੀ ਨੇ। ਬੜੇ ਕੋਈ ਬੇਸ਼ਰਮ ਆਦਮੀ ਹੈ ਯਾਰ ਤੂੰ। ਮਤਲਬ ਦਹਿਸ਼ਤਗਰਦੀ ਦਾ ਵੀ ਕਦੀ ਕਿਉਂ ਮਜ਼ਹਬ, ਰੰਗ, ਨਸਲ ਹੁੰਦਾ ਹੈ। ਬਹਰਹਾਲ ਪਹਿਲਾਂ ਪਸ਼ਤੂਨਾਂ ਦੇ ਤੇ ਹੁਣ ਸਿੰਧੀਆਂ 'ਤੇ ਚੜ੍ਹਾਈ ਕਰ ਦਿੱਤੀ। ਜਿਹੜਾ ਨਹਿਰਾਂ ਦਾ ਰੌਲਾ ਬਣਿਆ, ਉਹਨੇ ਆਖਿਆ ਵੀ ਇਹ ਨਹਿਰਾਂ ਅਤੇ ਸਿੰਧੀਆਂ ਦਾ ਹੱਕ ਹੀ ਕੋਈ ਨਹੀਂ ਅਤੇ ਫਲਾਨਾ ਅਤੇ ਟਮਕਾਨਾ। ਉਹ ਯਾਰ ਤੂੰ, ਅਗਰ ਭਾਈ ਸਾਹਿਬ ਤੁਹਾਨੂੰ ਇਹ ਲੱਗਦਾ ਹੈ ਵੀ ਇਹ ਨਹਿਰਾਂ ਨਿਕਲਣੀਆਂ ਚਾਹੀਦੀਆਂ ਨੇ, ਇਹਨਾਂ ਦਾ ਬੜਾ ਫਾਇਦਾ ਹੈ ਔਰ ਇਹ ਫਲਾਂ ਜ਼ਮੀਨ, ਅਤੇ ਇਹ ਪੰਜਾਬੀ ਸਿੰਧੀ ਗੱਲ ਤੋਂ ਬਗੈਰ ਵੀ ਜਨਾਬ ਕਰ ਲਓ ਇਹ ਗੱਲ। ਇਹ ਲੋਕਾਂ ਨੂੰ ਗਾਲਾਂ ਦੇਣ ਤੋਂ ਬਗੈਰ ਵੀ ਇਹ ਗੱਲ ਕਰ ਲਓ। ਮੁੱਦੇ ਦੀ ਗੱਲ ਕਰੋ ਕਿ ਨਹਿਰਾਂ ਬਣਨੀਆਂ ਚਾਹੀਦੀਆਂ ਨੇ, ਇਹਨਾਂ ਦਾ ਬੜਾ ਫਾਇਦਾ ਹੈ। ਇਹਨਾਂ ਇੰਨੀ ਜ਼ਮੀਨ ਜਿਹੜੀ ਸਰਾਬ ਹੋਏਗੀ, ਅੱਗੇ ਇੰਨਾ ਪਾਣੀ ਘੱਟ ਹੋਏਗਾ, ਜਿਹੜਾ ਸਮੁੰਦਰ 'ਚ ਡਿੱਗਦਾ ਉਹ ਇੰਨਾ ਬਚੇਗਾ। ਜੇ ਤੁਹਾਡੀ ਗੱਲ 'ਚ ਵਜ਼ਨ ਹੋਇਆ ਤਾਂ ਲੋਕੀ ਆਪੇ ਚੁੱਕ ਲੈਣਗੇ, ਲੇਕਿਨ ਜਦੋਂ ਚੁੱਕਦੇ ਜੇ ਗਟਰ ਤੋਂ ਢੱਕਣ ਹੀ ਚੁੱਕਦੇ ਜੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ, ਇਹ ਖਬਰ ਤੁਹਾਨੂੰ ਅਸੀਂ ਅੰਦਰ ਦੀ ਦੇਣ ਲੱਗੇ ਹਾਂ। ਇਹ ਹੁਣ ਚੁੱਕਣੀ ਤੁਸੀਂ ਆਪ ਹੀ ਇਹਦਾ ਭਾਰ। ਖਬਰ ਇਹ ਹੈ ਕਿ ਇੱਕ ਬੜੀ ਵੱਡੀ ਪਾਰਟੀ ਹੈ, ਇਸ ਵੇਲੇ ਚੌਧਰੀ ਨਿਜ਼ਾਮਦੀਨ ਸਾਹਿਬ ਦੇ ਵੀ ਬੜੀ ਲਾਗੇ ਹੈ, ਉਹ ਜਨਾਬ ਦਾਰੂ ਬਣਾਉਣ ਦਾ, ਅਲਕੋਹਲ ਬਣਾਉਣ ਦਾ ਉਹਨਾਂ ਨੇ ਯੂਨਿਟ ਲਾਉਣਾ ਸ਼ੁਰੂ ਕੀਤਾ ਹੈ। ਇਸ ਵੇਲੇ ਖਬਰ ਸਾਡੇ ਕੋਲ ਆਈ ਹੈ ਅੱਜ ਹੀ ਕਿ ਉਹਨਾਂ ਨੇ 2 ਥਾਵਾਂ ਦੇ ਉੱਤੇ ਅਲਕੋਹਲ, ਸ਼ੂਗਰ ਮਿੱਲਾਂ ਜਿਹੜੀਆਂ ਨੇ ਇਹਨਾਂ ਦੇ ਲਾਗੇ ਚਾਗੇ ਲੱਗਦਾ ਹੈ, ਤੁਹਾਨੂੰ ਪਤਾ ਗੰਨੇ ਦਾ ਜਿਹੜੀ ਰਾਬ ਹੁੰਦੀ ਹੈ ਨਾ, ਉਹਦੇ 'ਚੋਂ ਹੀ ਅੱਗੋਂ ਅਲਕੋਹਲ ਬਣਦੀ ਹੈ। ਉਹ ਹੁਣ ਪਤਾ ਨਹੀਂ ਪਾਕਿਸਤਾਨ ਦੇ ਵਿੱਚ ਦਵਾਈਆਂ 'ਚ ਇਸਤੇਮਾਲ ਹੋਣੀ ਹੈ ਜਾਂ ਉਹ ਜਿਹੜੇ ਪਟੇਲ ਸਾਹਿਬ ਪਿਸ਼ਾਬ 'ਚੋਂ ਸ਼ਰਾਬ ਲੱਭਦੇ ਫਿਰਦੇ ਸਨ ਉਹ ਵਾਲਾ ਕੰਮ ਹੋਣਾ, ਮਤਲਬ ਪੀਣ ਵਾਲਾ ਕੰਮ ਹੈ, ਜਾਂ ਇਹ ਬਾਹਰ ਸਪਲਾਈ ਕਰਨ ਵਾਲਾ ਹੈ, ਜਾਂ ਦਵਾਈਆਂ 'ਚ ਪਾਉਣ ਵਾਲਾ। ਮੈਨੂੰ ਨਹੀਂ ਪਤਾ, ਮੈਂ ਕਿਸੇ 'ਤੇ ਇਲਜ਼ਾਮ ਨਹੀਂ ਲਾ ਰਿਹਾ, ਲੇਕਿਨ ਇਹ ਜ਼ਰੂਰ ਪਤਾ ਹੈ ਵੀ ਹੁਣ ਗੰਨੇ ਦੇ ਵਿੱਚੋਂ ਜਿਹੜੀ ਉਹ ਅਲਕੋਹਲ ਬਣੇਗੀ, ਮਤਲਬ ਸ਼ਰਾਬ ਬਣੇਗੀ। ਹੁਣ ਉਹ ਸ਼ਰਾਬ ਮੇਰੇ ਕੋਲ ਫਤਵਾ ਨਹੀਂ ਦੇ ਰਿਹਾ ਕਿਉਂਕਿ ਮੈਂ ਤਾਂ ਮੌਲਵੀ ਨਹੀਂ। ਹੁਣ ਉਹ ਸ਼ਰਾਬ ਜਿਹੜੀ ਹੋ ਸਕਦਾ ਦਵਾਈਆਂ 'ਚ ਇਸਤੇਮਾਲ ਹੋਣੀ ਹੋਵੇ, ਇਹ ਮੈਨੂੰ ਨਹੀਂ ਪਤਾ, ਲੇਕਿਨ ਬੜਾ ਭਾਰਾ ਬੰਦਾ ਹੈ ਅੱਜ ਕੱਲ੍ਹ, ਬੜਾ ਚੌਧਰੀ ਸਾਹਿਬ ਦਾ ਚਹੇਤਾ ਹੈ, ਉਹ ਲਾ ਰਹੇ ਨੇ ਕੰਮ। ਨਾਲ ਖਬਰ ਇਹ ਵੀ ਆਈ ਹੈ ਕਿ ਸ਼ੱਕਰ ਨੂੰ ਪਹਿਲਾਂ ਚੀਨੀ ਨੂੰ ਪਾਕਿਸਤਾਨ ਤੋਂ ਐਕਸਪੋਰਟ ਕੀਤਾ ਗਿਆ, ਹੁਣ ਚੀਨੀ ਘਟ ਗਈ ਹੈ ਜਿਹਦੇ ਨਾਲ ਕੀਮਤ ਵੱਧ ਗਈ। ਹੁਣ ਬਾਹਰੋਂ ਸ਼ੱਕਰ ਲਿਆ ਰਹੇ ਨੇ ਅਤੇ ਉਹਨੂੰ ਇੱਥੇ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਉਹਨੂੰ ਚਿੱਟਾ ਕਰਨਾ ਲਿਆ ਕੇ ਫਿਰ ਤੁਹਾਨੂੰ ਵੇਚਣੀ। ਸ਼ੱਕਰ ਦਾ ਰੰਗ ਘਸਮੈਲਾ ਹੁੰਦਾ ਹੈ ਨਾ, ਉਹਨੂੰ ਚਿੱਟਾ ਕਰਕੇ। ਅੱਛਾ ਜੀ, ਅਗਲੀ ਖਬਰ ਬੰਗਲਾਦੇਸ਼ ਤੋਂ ਹੈ। ਇੰਡੀਆ ਟੁਡੇ, ਆਪਣਾ ਹਿੰਦੁਸਤਾਨ ਦਾ ਵੱਡਾ ਅਖਬਾਰ ਹੈ ਇੰਡੀਆ ਦਾ, ਉਹਨਾਂ ਨੇ ਖਬਰ ਇਹ ਦਿੱਤੀ ਹੈ ਕਿ ਬੰਗਲਾਦੇਸ਼ ਦੇ ਜਿਹੜੇ ਇੱਕ ਜਨਰਲ ਸਾਹਿਬ ਨੇ, ਉਹ ਉਹਨਾਂ ਦਾ ਉੱਥੇ ਦਾ ਜਿਹੜਾ GHQ ਹੈ ਉਹਦੇ ਵਿੱਚ ਕੁਆਟਰ ਮਾਸਟਰ ਮੇਰਾ ਖਿਆਲ ਉਹ ਲੱਗੇ ਨੇ, ਅਤੇ ਉਹ ਜਨਰਲ ਸਾਹਿਬ ਜਿਹੜੇ ਨੇ, ਉਹ ਜਿਹੜਾ ਉੱਥੋਂ ਦਾ ਬੰਗਲਾਦੇਸ਼ ਦਾ ਚੀਫ ਆਫ ਆਰਮੀ ਸਟਾਫ ਹੈ, ਉਹਨੂੰ ਉਹਦੇ ਖਿਲਾਫ ਬਗਾਵਤ ਕਰਕੇ ਉਹਦੇ ਕੋਲੋਂ ਕੁਰਸੀ ਖੋਹ ਕੇ ਅਤੇ ਆਪ ਆਰਮੀ ਚੀਫ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਦਾ ਨਾਂ ਹੈ ਜਨਰਲ ਫੈਜ਼ੁਰ ਰਹਿਮਾਨ। ਅਤੇ ਬੰਗਲਾਦੇਸ਼ ਦੇ ਵਿੱਚ ਮਿਲਟਰੀ ਦੀ ਜਿਹੜੀ ਚੇਨ ਆਫ ਕਮਾਂਡ ਹੈ ਉਹ ਡਿਸਟਰਬ ਹੋ ਗਈ ਹੈ, ਉਹ ਟੁੱਟ-ਫੁੱਟ ਹੋ ਗਈ ਹੈ, ਉਹ ਕਮਜ਼ੋਰ ਹੋ ਗਈ ਹੈ, ਅਤੇ ਕਿਸੇ ਵੇਲੇ ਵੀ ਕੂ ਹੋ ਸਕਦਾ ਹੈ ਅਤੇ ਆਰਮੀ ਚੀਫ ਦੀ ਜਿਹੜੀ ਕੁਰਸੀ ਉਹਦੇ ਉੱਤੇ ਕਬਜ਼ਾ ਕੀਤਾ ਜਾ ਸਕਦਾ, ਔਰ ਕਬਜ਼ਾ ਕਰਨ ਵਾਲਾ ਜਿਹੜਾ ਉਹ ਜਨਰਲ ਫੈਜ਼ੁਰ ਰਹਿਮਾਨ ਹੈ। ਇਹ ਖਬਰ ਹੈ ਇੰਡੀਆ ਟੁਡੇ ਦੀ। ਜ਼ਾਹਿਰ ਹੈ ਬੰਗਲਾਦੇਸ਼ ਨੇ ਆਖਿਆ ਵੀ ਇਹ ਸਾਰੀ ਝੂਠ ਹੈ, ਬਕਵਾਸ ਹੈ, ਲੇਕਿਨ ਇਹ ਬੜੀ ਇੰਟਰਸਟਿੰਗ ਡਿਵੈਲਪਮੈਂਟ ਹੈ ਅਗਰ ਇਹੋ ਜਿਹੀ ਕੋਈ ਸੂਰਤ ਹਾਲ ਹੈ। ਹਾਂ, ਇੰਡੀਆ ਟੁਡੇ ਇਹ ਵੀ ਕਹਿੰਦਾ ਹੈ ਕਿ ਜਿਹੜਾ ਜਨਰਲ ਫੈਜ਼ੁਰ ਰਹਿਮਾਨ ਹੈ ਇਹ ਜਮਾਤ ਇਸਲਾਮੀ ਦੇ ਵੀ ਬੜਾ ਕਰੀਬ ਹੈ, ਜਮਾਤ ਇਸਲਾਮੀ ਬੰਗਲਾਦੇਸ਼ ਵਾਲੀ, ਔਰ ਪਾਕਿਸਤਾਨ ਦੇ ਵੀ ਬੜਾ ਕਰੀਬ ਹੈ।
ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਪਾਕਿਸਤਾਨ ਵੀ ਇਹਦੇ ਵਿੱਚ ਇਨਵੋਲਵ ਹੈ। ਪਾਕਿਸਤਾਨ ਨੂੰ ਜ਼ਾਹਿਰ ਹੈ, ਪਾਕਿਸਤਾਨ ਦੇ ਫੋਰਨ ਆਫਿਸ ਨੂੰ ਇਹਦੇ 'ਤੇ ਚੰਗਾ ਜਵਾਬ ਦੇਣਾ ਚਾਹੀਦਾ। ਹੁਣ ਇਹ ਦੇਖਦੇ ਜਵਾਬ ਦਿੰਦੇ ਨੇ ਕਿ ਨਹੀਂ। ਅੱਛਾ ਜੀ, ਅਗਲੀ ਖਬਰ ਬਲੋਚਿਸਤਾਨ ਦਾ ਜਿਹੜਾ ਵਾਕਿਆ ਉਹਦੇ 'ਤੇ ਤੁਹਾਨੂੰ ਰੱਖ ਦਈਏ। ਫੋਰਨ ਆਫਿਸ ਨੇ ਕਿਹਾ ਇਹਦੇ 'ਚ ਹਿੰਦੁਸਤਾਨ ਇਨਵੋਲਵ ਹੈ। DG ISPR ਸਾਹਿਬ ਨੇ ਕਿਹਾ ਇਹਦੇ 'ਚ ਅਫਗਾਨਿਸਤਾਨ ਇਨਵੋਲਵ ਹੈ। ਰਾਬਤੇ ਉੱਥੇ ਹੋ ਰਹੇ ਸਨ। ਜ਼ਰਾ ਥੋੜ੍ਹੀ ਜਿਹੀ ਸਲਾਹ ਕਰ ਲਓ ਆਪੋ 'ਚ, ਕੌਮ ਨੂੰ ਵੀ ਦੱਸ ਦਿਓ, ਕਿਉਂਕਿ ਕੌਮ ਨੇ ਵੀ ਕੋਈ ਬਿਆਨੀਆਂ ਬਣਾਉਣਾ ਆਸਨ ਨਹੀਂ। ਹੋ ਸਕਦਾ ਦੋਵੇਂ ਹੀ ਇਨਵੋਲਵ ਹੋਣ, ਹੋ ਸਕਦਾ ਕੋਈ ਇੱਕ ਹੋਵੇ। ਅਤੇ ਇਹ ਜ਼ਰਾ ਸਲਾਹ ਕਰਕੇ ਇੱਕ ਪੱਕੀ ਜੀ ਗੱਲ ਸਾਰਿਆਂ ਨੂੰ ਦੱਸੋ, ਕਿਉਂਕਿ ਅਜੇ ਤੱਕ ਪੱਕੀ ਜੀ ਗੱਲ ਨਹੀਂ ਦੱਸੀ, ਤਾਂ ਕਿ ਲੋਕੀ ਫਿਰ ਇਸ ਗੱਲ ਨੂੰ ਉਸ ਤਰ੍ਹਾਂ ਗਾਂਹ ਲੈ ਕੇ ਤੁਰਨ, ਇਸ ਤਰ੍ਹਾਂ ਨਹੀਂ। ਅੱਛਾ ਜੀ, ਅੱਗੋਂ ਜਿਹੜੇ ਤਲਾਲ ਚੌਧਰੀ ਸਾਹਿਬ ਨੇ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦੇ ਨੇ ਨਾ ਲੋਕ, ਹਕੂਮਤ ਦੇ ਉੱਤੇ ਤਨਕੀਦ ਕਰਦੇ ਨੇ, ਜਾਂ ਇਹ ਦਹਿਸ਼ਤਗਰਦੀ ਜਿਹੜੀ ਹੋਈ ਹੈ ਇਹਦੇ ਉੱਤੇ ਵੀ ਕੋਈ ਤਨਕੀਦ ਮਤਲਬ ਕੀ ਹੈ? ਹੁਣ ਦਹਿਸ਼ਤਗਰਦੀ ਹੋਈ, ਮਾੜਾ ਕੰਮ ਹੋਇਆ, ਕਿਹੜਾ ਆਖੇਗਾ ਚੰਗੀ ਹੋਈ? ਸਾਡੇ ਭਰਾ, ਸਾਡੀਆਂ ਭੈਣਾਂ, ਸਾਡੇ ਫੌਜੀ, ਸਾਡੇ ਜਵਾਨ ਸ਼ਹੀਦ ਕੀਤੇ ਨੇ, ਅਤੇ ਕੌਣ ਇਹਨੂੰ ਪਸੰਦ ਕਰ ਸਕਦਾ? ਕੋਈ ਬਗੈਰਤ ਹੀ ਹੋਏਗਾ ਜਿਹੜਾ ਪਸੰਦ ਕਰੇਗਾ। ਦਹਿਸ਼ਤਗਰਦੀ ਦੇ ਤਾਂ ਹਰ ਸ਼ਖਸ ਖਿਲਾਫ ਹੈ, ਹਰ ਬੰਦਾ ਉਹਦੀ ਮਜ਼ੰਮਤ ਕਰਦਾ, ਪਰ ਮਜ਼ੰਮਤ ਕਰ ਛੱਡੀ। ਹੁਣ ਗਾਂ ਪੁੱਛਣਾ ਨਹੀਂ ਵੀ ਇਹ ਹੋਈ ਕਿਉਂ ਹੈ, ਇਹ ਕੁਤਾਈ ਕਿਹਦੀ ਹੈ? ਮਸਲਨ ਅੱਲਾ ਮਾਫ ਕਰੇ, ਦੁਨੀਆ ਦੇ ਕਿਸੇ ਮੁਲਕ 'ਚ ਵੀ, ਅਮਰੀਕਾ ਦੇ ਵਿੱਚ ਫੋਰ ਐਗਜ਼ਾਮਪਲ ਤੁਸੀਂ ਸੁਣਿਆ ਸੀ ਪਿਛਲੇ ਦਿਨਾਂ 'ਚ, ਇੱਕ ਜਹਾਜ਼ ਔਰ ਹੈਲੀਕਾਪਟਰ ਆਪਸ 'ਚ ਟਕਰਾ ਗਏ। ਜਿਸ ਵੇਲੇ ਟਕਰਾਏ ਤੇ ਉੱਥੇ ਜ਼ਾਹਿਰ ਹੈ ਜਾਨਾਂ ਚਲੇ ਗਈਆਂ ਕੀਮਤੀ, ਕੋਈ ਮੇਰਾ ਖਿਆਲ ਹੈ 70 ਦੇ ਕਰੀਬ ਜਾਨਾਂ ਗਈਆਂ, ਕੋਈ 65 ਤੋਂ 70 ਦੇ ਦਰਮਿਆਨ। ਹੁਣ ਜ਼ਾਹਿਰ ਹੈ ਉੱਥੋਂ ਦੇ ਸਦਰ ਨੇ ਵੀ, ਸਾਰਿਆਂ ਨੇ ਉਹਦੀ ਮਜ਼ੰਮਤ ਕੀਤੀ, ਉੱਤੇ ਅਫਸੋਸ ਦਾ ਇਜ਼ਹਾਰ ਕੀਤਾ, ਉਹਨਾਂ ਦੇ ਘਰ ਵਾਲਿਆਂ ਨਾਲ ਯਕਜਹਿਤੀ ਦਾ ਇਜ਼ਹਾਰ ਕੀਤਾ, ਲੇਕਿਨ ਨਾਲ ਇਹ ਵੀ ਤੇ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਗਲਤੀ ਕਿਹਦੀ ਹੈ, ਕਿਉਂ ਹੋਇਆ। ਹੁਣ ਇਹ ਵੀ ਮੁਮਕਿਨ ਹੈ ਕਿ ਗਲਤੀ ਉਸ ਜਹਾਜ਼ ਦੇ ਵਿੱਚ ਜਿਹੜੇ ਜਿਨ੍ਹਾਂ ਦੀ ਹਲਾਕਤ ਹੋ ਗਈ ਲੋਕਾਂ ਦੀ, ਉਹਨਾਂ ਦੇ ਵਿੱਚੋਂ ਇੱਕ ਪਾਇਲਟ ਦੀ ਗਲਤੀ ਨਿਕਲ ਆਵੇ। ਹੁਣ ਤੁਸੀਂ ਕਹੋਗੇ ਜੀ ਉਹ ਪਾਇਲਟ ਤੇ ਰੱਬ ਕੋ ਚਲਾ ਗਿਆ, ਉਹਦੀ ਗਲਤੀ ਕਿਉਂ ਕੱਢਦੇ ਹੋ? ਉਹ ਭਾਈ ਬਾਅਦ 'ਚ ਆਉਣ ਵਾਲਿਆਂ ਨੂੰ ਤਾਂ ਕਿ ਅਕਲ ਆਏ ਕਿ ਇਹ ਗਲਤੀ ਨਹੀਂ ਕਰਨੀ, ਇਸ ਲਈ ਅਕਾਊਂਟੇਬਿਲਿਟੀ ਤਾਂ ਹੋਏਗੀ ਨਾ। ਹੁਣ ਪਾਕਿਸਤਾਨ 'ਚ ਉਲਟਾ ਰਿਵਾਜ ਹੈ, ਜਿਹੜਾ ਇਹ ਸਵਾਲ ਪੁੱਛਦਾ ਹੈ ਕਿ ਠੀਕ ਹੈ ਜੀ ਦਹਿਸ਼ਤਗਰਦੀ ਹੋਈ, ਬਹੁਤ ਅਸੀਂ ਉਹਦੀ ਮਜ਼ੰਮਤ ਕਰਦੇ ਹਾਂ, ਬੜੇ ਬਗੈਰਤ ਨੇ ਦਹਿਸ਼ਤਗਰਦ ਜਿਹੜੇ ਸਾਡੇ ਮੁਲਕ ਦੇ ਉੱਤੇ ਬਾਰ-ਬਾਰ ਹਮਲਾ ਕਰਦੇ ਨੇ, ਸਾਡੇ ਭੈਣਾਂ ਭਰਾਵਾਂ ਦੀਆਂ ਜਾਨਾਂ ਲੈਂਦੇ ਨੇ, ਕੀਮਤੀ ਖੂਨ ਜਿਹੜਾ ਉਹ ਦੇਣਾ ਪੈਂਦਾ, ਔਰ ਮਾਵਾਂ ਦੇ ਪੁੱਤਰ, ਮਾਵਾਂ ਦੇ ਲਾਲ ਜਿਹੜੇ ਨੇ ਕੁਰਬਾਨ ਹੋ ਜਾਂਦੇ ਨੇ। ਅਸੀਂ ਇਹਦੀ ਮਜ਼ੰਮਤ ਕਰਦੇ ਹਾਂ, ਆਪਣੀ ਫੌਜ ਦੇ ਮਗਰ ਖਲੋਤੇ, ਨਾਲ ਖਲੋਤੇ ਦਹਿਸ਼ਤਗਰਦੀ ਨੂੰ ਸ਼ਿਕਸਤ ਦੇਣ ਵਾਸਤੇ। ਬੜਾ ਚੰਗਾ ਕੰਮ ਹੈ ਕਿ ਦਹਿਸ਼ਤਗਰਦਾਂ ਦੇ ਕੋਲੋਂ ਟ੍ਰੇਨ ਖਾਲੀ ਕਰਾ ਲਈ। ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਕੀ ਇਹ ਸਵਾਲ ਨਹੀਂ ਪੁੱਛਣਾ ਬਣਦਾ ਵੀ ਇਹ 100-150 ਦਹਿਸ਼ਤਗਰਦ ਇਕੱਠਾ ਹੋਇਆ ਜਨਾਬ, ਇਹ ਕਿਸੇ ਇੰਟੈਲੀਜੈਂਸ ਏਜੰਸੀ ਨੂੰ ਪਤਾ ਨਹੀਂ ਲੱਗਾ? ਇਹ ਜਿਹੜੀ ਨਲਾਇਕੀ ਹੈ ਇਹਦਾ ਕਿਹਨੇ ਪੁੱਛਣਾ? ਆਉਂਦੇ ਨੇ, ਇਹ ਪੁੱਛੋਗੇ ਇਹ ਵੀ ਦਹਿਸ਼ਤਗਰਦੀ ਹੈ, ਅਤੇ ਤੁਹਾਡੇ ਉੱਤੇ ਅਸੀਂ ਫਿਰ ਦਹਿਸ਼ਤਗਰਦੀ ਦੇ ਪਰਚੇ ਦਿਆਂਗੇ। ਜਨਾਬ ਕੱਲ੍ਹ ਮੇਰੇ ਤੇ ਸ਼ਹਿਬਾਜ਼ ਗਿੱਲ ਤੇ ਦਹਿਸ਼ਤਗਰਦੀ ਦੇ 2 ਨਵੇਂ ਪਰਚੇ ਦਿੱਤੇ ਨੇ FIA ਨੇ, ਔਰ ਦਹਿਸ਼ਤਗਰਦੀ ਦੀਆਂ ਦਫਾਤ ਲਾਈਆਂ ਨੇ। ਇਹ ਜ਼ਰਾ ਕੰਮ ਚੈੱਕ ਕਰੋ ਵੀ ਕੰਮ ਜਿੰਨਾ ਤੁੰਨ ਕੇ ਰੱਖਿਆ ਹੋਇਆ ਇਹਨਾਂ ਨੇ, ਕਿ ਮੇਰਾ ਮਤਲਬ ਹੈ ਪਿੱਛਾ ਨਹੀਂ ਜਾਣਾ, ਕਿਸੇ ਕੰਮ ਤੋਂ ਕੋਈ ਗੱਲ ਸਿੱਖਣੀ ਨਹੀਂ, ਕਿਸੇ ਕੰਮ ਤੋਂ ਇਹ ਨਹੀਂ ਸੋਚਣਾ ਕਿ ਚਲੋ ਹੁਣ ਇੰਨੀ ਕੁ ਗਲਤੀ ਹੋ ਗਈ ਹੁਣ ਗਾਹ ਨਾ ਕਰੀਏ, ਨਹੀਂ, ਤੁੰਨ ਕੇ ਰੱਖਣ ਵਾਲੀ ਸਟ੍ਰੈਟਜੀ ਹੈ, ਅੱਗੋਂ ਤੁੰਨ ਕੇ ਰੱਖਣਾ। ਅੱਛਾ ਜੀ, ਮੁਹੰਮਦ ਮਾਲਿਕ ਸਾਹਿਬ ਨੇ ਕਿਹਾ ਹੈ ਕਿ ਜ਼ਮੀਨ ਦੇ ਥੱਲੇ ਵੇਖੋ ਤੇ ਬਲੋਚਿਸਤਾਨ ਬੜਾ ਅਮੀਰ ਹੈ, ਤੇ ਜ਼ਮੀਨ ਦੇ ਉੱਤੇ ਵੇਖੋ ਤੇ ਬਲੋਚਿਸਤਾਨ ਬੜਾ ਗਰੀਬ ਤਰੀਨ ਖਿੱਤਾ ਹੈ। ਇਹ ਜਨਾਬ ਥੱਲੇ ਔਰ ਉੱਤੇ ਵੇਖਣ ਦੀ ਮਾਲਿਕ ਸਾਹਿਬ ਲੋੜ ਹੀ ਨਹੀਂ, ਇਨਸਾਫ ਨਾਲ ਵੇਖੋ ਤੇ ਸਾਰੇ ਇਲਾਕੇ ਹੀ ਠੀਕ ਹੋ ਜਾਣਗੇ, ਸਾਰੇ ਲੋਕ ਹੀ ਖੁਸ਼ ਹੋ ਜਾਣਗੇ। ਜਿਹੜੇ ਰਿਸੋਰਸਿਸ ਨੇ, ਜਿਹਦਾ ਜਿੰਨਾ ਜਾਇਜ਼ ਹਿੱਸਾ ਬਣਦਾ ਉਹਨੂੰ ਦਿਓ, ਲੋਕਾਂ ਦੇ ਨਾਲ ਗੱਲ ਕਰੋ, ਉਹਨਾਂ ਦੇ ਨਾਲ ਪਿਆਰ ਮੁਹੱਬਤ ਨਾਲ ਗੱਲ ਕਰੋ। ਬੰਦੂਕ ਹਰ ਸ਼ੈ ਦਾ ਇਲਾਜ ਨਹੀਂ ਹੈ। ਅਗਰ ਅਸੀਂ ਇਹ ਕੰਮ ਕਰ ਲਈਏ ਤੇ ਯਕੀਨ ਕਰੋ ਸਾਰੇ ਹੀ ਸਾਡੇ ਨਾਲ ਹੋ ਜਾਣਗੇ। ਅੱਛਾ ਜੀ, ਅਗਲੀ ਖਬਰ ਬੜੀ ਇੰਟਰਸਟਿੰਗ ਹੈ। ਉਹ ਖਬਰ ਜੇ ਕਰਾਚੀ ਤੋਂ ਇੱਕ ਜਹਾਜ਼ ਉੱਡਿਆ ਤੇ ਇਸਲਾਮਾਬਾਦ ਆ ਉਤਰਿਆ। ਜਿਸ ਵੇਲੇ ਕਰਾਚੀ ਤੋਂ ਉੱਡ ਕੇ ਇਸਲਾਮਾਬਾਦ ਉਤਰਿਆ ਤੇ ਉਤਰਨ ਤੋਂ ਬਾਅਦ ਪਤਾ ਲੱਗਾ ਉਹਦਾ ਤਾਂ ਇੱਕ ਪਹੀਆ ਹੀ ਨਹੀਂ ਹੈਗਾ। ਆਹੋ, ਦੁਰਸਤ ਸੁਣ ਰਹੇ ਹੋ ਤੁਸੀਂ। ਹੁਣ ਕਹੋਗੇ ਕਿ ਵਨ ਵੀਲਿੰਗ ਕਰਨ ਰਿਹਾ ਸੀ ਜਹਾਜ਼ ਦਾ ਪਾਇਲਟ, ਇੰਝ ਹੀ ਲੱਗਦਾ ਤੇ ਇੰਝ ਹੀ। ਵਨ ਵੀਲਿੰਗ ਬਜ਼ੁਰਗਾਂ ਨੂੰ ਜਿਹੜਾ ਨਹੀਂ ਪਤਾ, ਜਿਹੜਾ ਇੱਕ ਚੱਕਾ ਇੱਕ ਪਹੀਆ ਚੁੱਕ ਕੇ ਮੋਟਰਸਾਈਕਲ ਚਲਾਉਂਦੇ ਨੇ, ਅਗਲਾ ਪਹੀਆ ਚੁੱਕ ਕੇ, ਤੇ ਉਹ ਫਿਰ ਕਈ ਵਾਰੀ ਜਾ ਵੱਜਦੇ ਨੇ ਜਾਂ ਕਿਸੇ ਸਿੱਧਾ ਹੀ ਵੱਜਦੇ ਨੇ ਕਿਸੇ ਰੇੜੀ ਰੂੜੀ ਦੇ ਵਿੱਚ ਜਾਂ ਕਿਸੇ ਥੰਮੀ 'ਚ, ਤੇ ਫਿਰ ਗੋਡੇ ਭਨਾਉਂਦੇ ਨੇ ਆਪਣੇ, ਕਈ ਤੇ ਫਿਰ ਰੱਬ ਕੋਲ ਹੀ ਪਹੁੰਚ ਜਾਂਦੇ ਨੇ। ਤੇ ਮਾਂ ਪਿਓ ਸਮਝਾਉਂਦੇ ਵੀ ਨੇ ਵੀ ਪੁੱਤਰ ਇਹ ਕੰਮ ਨਾ ਕਰੋ, ਪਰ ਜਦੋਂ ਚੜ੍ਹੀ ਹੁੰਦੀ ਉਸ ਵੇਲੇ ਅਕਲ ਨੂੰ ਚੜ੍ਹੀ ਹੁੰਦੀ, ਮਤਲਬ ਉਸ ਵੇਲੇ ਕਿੱਥੋਂ ਰੁਕਣਾ। ਤੇ ਇਹ ਹੁਣ ਵੇਖ ਲਓ ਵੀ PIA ਦੇ ਪਾਇਲਟ ਸਾਹਿਬ ਜਿਹੜੇ ਨੇ ਉਹਨਾਂ ਨੇ ਵੀ ਵਨ ਵੀਲਿੰਗ ਹੀ ਕਰ ਛੜੀ ਹੈ। ਮਤਲਬ ਉਹਨਾਂ ਜਿਸ ਵੇਲੇ ਕਰਾਚੀ ਤੋਂ ਲਿਆ ਕੇ ਇਸਲਾਮਾਬਾਦ ਜਹਾਜ਼ ਲਾ ਦਿੱਤਾ ਤੇ ਉਸ ਵੇਲੇ ਪਤਾ ਲੱਗਾ ਵੀ ਇੱਕ ਪਹੀਆ ਹੀ ਨਹੀਂ ਹੈਗਾ, ਬਗੈਰ ਹੀ ਲਾ ਦਿੱਤਾ ਉਹਦੇ ਤੋਂ। ਹੁਣ ਤੁਸੀਂ ਵੀ ਸਾਰੇ ਦਿਲ 'ਚ ਆਖਣ ਡੇ ਹੋਗੇ ਬੜਾ ਪਾਇਲਟ ਹੈ ਬਈ, ਬੜਾ ਜ਼ਬਰਦਸਤ। ਅੱਛਾ, ਇਹ ਵੀ ਸਾਡਾ ਸੋਚਣ ਦਾ ਤਰੀਕਾ। ਕੋਈ ਜਿੱਡਾ ਮਰਜ਼ੀ ਭੈੜਾ ਕੰਮ ਕਰ ਲੈ, ਬਾ ਉਹਦੇ ਵਿੱਚ ਥੋੜ੍ਹੀ ਜਿਹੀ ਗੱਲ ਮੁਸਬਤ ਨਿਕਲੇ ਅਸੀਂ ਚੁੱਕ ਦਈਦਾ, ਬੜਾ ਪਾਇਲਟ ਹੈ ਬਈ, ਦੇਖੋ ਇੱਕ ਪਹੀਏ ਦੇ ਉੱਤੇ ਹੀ ਉਹਨੇ ਲਾ ਦਿੱਤਾ। ਅੱਛਾ, ਉਹਨੂੰ
ਇਹ ਪਤਾ ਨਾ ਲੱਗਾ ਵੀ ਇਹਦਾ ਪਹੀਆ ਨਹੀਂ, ਇਹਨੂੰ ਮੈਂ ਉਡਾਉਣਾ ਨਹੀਂ, ਉਹ ਨਹੀਂ ਤੁਸੀਂ ਸੋਚਣਾ। ਜਾਂ ਉੱਡਦਿਆਂ ਹੋਇਆ ਪਹੀਆ ਉਤਰ ਗਿਆ ਤੇ ਉਹਦਾ ਕੋਈ ਸਰਬੰਧ ਸੋਚੇ, ਉੱਥੇ ਹੀ ਉਤਾਰੇ ਉਹਨੂੰ, ਜਾਂ ਕੋਈ ਉਹਨੇ ਜਨਾਬੇ ਵਾਲਾ ਜਿਹੜਾ ਨਾ ਉਹ ਲਿਆ ਇੱਕ ਪਹੀਏ ਦੇ ਨਾਲ ਉਤਾਰਿਆ, ਤੇ ਹੁਣ ਇਹਦੇ ਤੇ ਮੈਂ ਕੀ ਗੱਲ ਆਖਾਂ। ਤੇ ਇਸ ਤਰ੍ਹਾਂ ਹੀ ਚੱਲ ਰਿਹਾ ਮੁਲਕ। ਲੇਕਿਨ ਹੁਣ ਚੌਧਰੀ ਸਾਹਿਬ ਦਾ ਅੱਜ ਕੱਲ੍ਹ ਹੱਥ ਟਿਕਿਆ, ਤੁਹਾਨੂੰ ਪਤਾ ਤਮਗੇ ਠੋਕੀ ਆ ਰਹੇ ਨੇ ਸਾਰਿਆਂ ਨੂੰ, ਹਰ ਬੰਦੇ ਨੂੰ ਤਮਗਾ ਲਾਈ ਆ ਰਹੇ ਨੇ ਹੁਸਨੇ ਕਾਰਕਰਦਗੀ। ਹੁਣ ਇਸ ਹਿਸਾਬ ਨਾਲ ਤਾਂ ਹੁਸਨੇ ਕਾਰਕਰਦਗੀ ਇਹਦੀ ਵੀ ਬਣਦੀ ਹੈ। ਇੱਕ ਪਹੀਏ ਤੋਂ ਬਗੈਰ ਹੀ ਉਹਨੇ ਜਹਾਜ਼ ਲਾ ਦਿੱਤਾ, ਟਾਇਰ ਪਹੀਆ ਦਾ ਮਤਲਬ ਟਾਇਰ ਮਤਲਬ ਹੈ ਹੀ ਨਹੀਂ ਸੀ, ਉਹ ਪਹੀਆ ਹੀ ਨਹੀਂ ਸੀ ਹੈਗਾ ਪੂਰਾ। ਤੇ ਕਿਤੇ ਇਹਨੂੰ ਹੁਣ ਤਮਗਾ ਹੁਸਨੇ ਕਾਰਕਰਦਗੀ ਨਾ ਠੋਕ ਦੇਣਾ ਇਸ 23 ਮਾਰਚ ਨੂੰ, ਇਹ ਹੁਣ ਰੱਬ ਹੀ ਜਾਣਦਾ। ਦੂਜੇ ਪਾਸੇ ਆਖਰੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਬਾਜੀ ਮਰੀਮ ਅਗਲੇ ਹਫਤੇ ਜਾ ਰਹੀ ਹੈ ਉਮਰੇ ਤੇ ਆਪਣੇ ਪੂਰੇ ਲਾਓ ਲਸ਼ਕਰ ਨਾਲ। ਇਸ ਵੇਲੇ ਬਾਜੀ ਦੇ ਹੱਕ 'ਚ ਤੁਸੀਂ ਦੁਆ ਕਰਨੀ ਹੈ। ਰਮਜ਼ਾਨ ਦਾ ਮਹੀਨਾ, ਅੱਲਾ ਬਾਜੀ ਸਾਡੀ ਨੂੰ ਛੇਤੀ ਛੇਤੀ ਸਿਹਤ ਦੇਵੇ, ਕਿਉਂਕਿ ਪਿਛਲੇ 3-4 ਦਿਨ ਤੋਂ ਜਦੋਂ ਉਹ ਜ਼ਰਦਾਰੀ ਸਾਹਿਬ ਦਾ ਖਿਤਾਬ ਸੁਣਨ ਤੋਂ ਬਾਅਦ ਬਾਜੀ ਦੀ ਤਬੀਅਤ ਖਰਾਬ ਹੈ, ਇਸ ਲਈ ਮੀਟਿੰਗ ਜ਼ਿਆਦਾਤਰ ਜਾਤੀ ਉਮਰਾ ਹੀ ਹੋ ਰਹੀਆਂ ਨੇ। ਔਰ ਬਾਜੀ ਦਾ ਪਤਾ ਨਹੀਂ ਹੁਣ ਕੋਈ ਪੈਰ ਸ਼ਹਿਰ 'ਤੇ ਸੱਟ ਲੱਗੀ ਹੈ, ਲੱਤ 'ਤੇ ਸੱਟ ਲੱਗੀ ਹੈ, ਕੋਈ ਮਸਲ ਪੁੱਲ ਹੋਇਆ, ਕੁਰਸੀ 'ਤੇ ਬੈਠਿਆ ਨਹੀਂ ਜਾਂਦਾ, ਉਸਲ ਵੱਟੇ ਲੈਣਾ ਪੈਂਦੇ ਨੇ। ਉਸਲ ਵੱਟੇ ਜ਼ਰਾ ਪੰਜਾਬੀ ਦੀ ਇੱਕ ਐਕਸਪ੍ਰੈਸ਼ਨ ਹੈ, ਉਹਦਾ ਮਤਲਬ ਹੈ ਕਿ ਕਰਵਟਾਂ ਜਿਹਨੂੰ ਕਹਿੰਦੇ ਨੇ, ਕਿ ਬੰਦਾ ਸਾਈਡ ਚੇਂਜ ਕਰਦਾ ਹੈ। ਮਤਲਬ ਜਦੋਂ ਬੰਦਾ ਕੰਫਰਟੇਬਲ ਨਾ ਬਵੇ, ਕਦੀ ਉੱਠ ਕੇ ਖਲੋ ਜਾਏ, ਕਦੀ ਬਹਿ ਜਾਏ, ਤੇ ਉਸ ਤਰ੍ਹਾਂ ਬਾਜੀ ਉਸਲ ਵੱਟੇ ਲੈਂਦੀ ਹੈ ਬੈਠੀ। ਤੇ ਬਾਜੀ ਜਿਹੜੀ ਹੈ ਉਹਦੇ ਕੋਲ ਬੈਠਾ ਨਹੀਂ ਜਾਂਦਾ ਜ਼ਿਆਦਾ ਦੇਰ ਮੀਟਿੰਗ ਦੇ ਵਿੱਚ, ਤਬੀਅਤ ਖਰਾਬ ਹੈ, ਅੱਲਾ ਉਹਨਾਂ ਨੂੰ ਸਿਹਤ ਦੇਵੇ। ਤੇ ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।